ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 16 ਅਕਤੂਬਰ 2015 30 ਅਸੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਅਹਿਮ ਇਸ਼ੂਜ਼ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਅੱਜ ਜਿਹੜਾ ਵਿਸ਼ਾ ਦੁਨੀਆ ਭਰ ਦੇ ਵਿੱਚ ਚਰਚਾ ਦੇ ਵਿੱਚ ਹੈ ਜੀ, ਔਰ ਜਿਹਦੇ ਬਾਰੇ ਆਲਮੋਸਟ ਸਾਰੇ ਮੀਡੀਆ ਨੇ ਜਿਹੜੀ ਖਬਰ ਦਿੱਤੀ ਉਹਦੇ 'ਚ ਉਹਨਾਂ ਨੇ ਯੂ ਟਰਨ ਸ਼ਬਦ ਇਸਤੇਮਾਲ ਕੀਤਾ ਹੈ। ਜਿਹੜੇ ਡਰਾਈਵ ਕਰਦੇ ਨੇ ਉਹ ਜਾਣਦੇ ਨੇ ਕਿ ਜਿਸ ਪਾਸਿਓਂ ਤੁਸੀਂ ਆਏ ਹੁੰਦੇ ਹੋ ਤੇ ਤੁਸੀਂ ਕਿਵੇਂ ਪੂਰੇ ਦਾ ਪੂਰਾ, ਜਿਵੇਂ ਅੰਗਰੇਜ਼ੀ ਦਾ ਯੂ ਬਣਦਾ ਹੈ ਕਿ ਉਲਟਾ ਘੁੰਮ ਕੇ ਉੱਥੇ ਆ ਜਾਣਾ। ਔਰ ਇਹ ਯੂ ਟਰਨ ਹੈ ਜਿਹੜਾ ਫੈਸਲਾ 24 ਸਤੰਬਰ ਨੂੰ ਜਥੇਦਾਰਾਂ ਨੇ ਬੰਦ ਕਮਰੇ 'ਚ ਸੁਖਬੀਰ ਬਾਦਲ ਦੇ ਹੁਕਮਾਂ ਥੱਲੇ ਮਾਫੀਨਾਮੇ ਦੇ ਨਾਂ ਥੱਲੇ ਸੌਦਾ ਸਾਧ ਨੂੰ ਉਸ ਦੇ ਗੁਨਾਹ ਤੋਂ ਪਾਕ ਦੱਸਿਆ, ਉਸ ਨੂੰ ਬਦਲਣ ਦੇ ਲਈ ਜਿਸ ਲਈ ਸ਼ਬਦ ਇਹਨਾਂ ਨੇ ਰੱਦ ਕੀਤਾ ਕਿਹਾ ਗਿਆ, ਉਹ ਜਿਹੜਾ ਪਿਛਲੇ ਦਿਨੀ ਇਸੇ ਤਰ੍ਹਾਂ ਹੀ ਬੰਦ ਕਮਰੇ ਦੇ ਵਿੱਚ ਔਰ ਉਸ ਤਰ੍ਹਾਂ ਦਾ ਹੀ ਉੱਪਰਲੇ ਹੁਕਮ ਤੋਂ ਬਾਅਦ ਜਿਹੜੀ ਹੈ ਇਸ ਯੂ ਟਰਨ ਦੀ ਫਾਈਨਲ ਗੱਲ ਸਾਹਮਣੇ ਆਈ ਜੀ। ਹੁਣ ਇਸ ਤੋਂ ਪਹਿਲਾਂ ਕਿ ਮੈਂ ਇਸ ਨਵੇਂ ਸੋ ਕਾਲਡ ਹੁਕਮਨਾਮੇ ਦੀ ਗੱਲ ਕਰਾਂ ਜਾਂ 24 ਸਤੰਬਰ ਤੋਂ ਲੈ ਕੇ ਤੇ ਅੱਜ ਜਦੋਂ ਕਿ ਅਸੀਂ 16 ਅਕਤੂਬਰ ਵਾਲੇ ਦਿਨ ਇਹ ਗੱਲ ਕਰ ਰਹੇ ਹਾਂ, ਇਹ ਆਲਮੋਸਟ 22 ਦਿਨ ਬਣਦੇ ਨੇ। ਸੋ ਇਹਨਾਂ ਕਿੰਨੇ ਦਿਨ ਬਣੇ? 24 ਦਿਨ ਬਣੇ। ਸੋ ਇਹਨਾਂ 24 ਦਿਨਾਂ ਦੇ ਵਿੱਚ ਐਸਾ ਕੀ ਸੌਦਾ ਸਾਧ ਨੇ ਕੀਤਾ ਹੈ? ਹੁਣ ਇਹ ਸਵਾਲ ਪਹਿਲਾਂ ਤਾਂ ਜਦੋਂ ਤੁਸੀਂ ਕੋਈ ਵੀ ਗੱਲ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਐਨੂਅਲ ਦੇ ਉੱਤੇ ਰੱਖਣਾ, ਐਨੂਅਲ ਦੇ ਉੱਤੇ ਤੁਸੀਂ ਟੈਸਟ ਕਰਦੇ ਹੋ ਕਿ ਵੀ ਇਹਨਾਂ 24 ਦਿਨਾਂ ਦੇ ਵਿੱਚ ਐਸਾ ਕੀ ਹੋ, 24 ਦਿਨ ਪਹਿਲਾਂ ਐਸਾ ਕੀ ਸੀ ਜਿਹਦੇ ਥੱਲੇ ਉਹ ਬੇਗੁਨਾਹ ਹੋ ਗਿਆ ਸੀ ਤੇ ਇਹਨਾਂ 24 ਦਿਨਾਂ 'ਚ ਉਹਨੇ ਐਸਾ ਕੀ ਕੀਤਾ ਕਿ ਉਹ ਫਿਰ ਗੁਨਾਹਗਾਰ ਹੋ ਗਿਆ। ਸੋ ਇਸ ਸਭ ਚੋਂ ਇੱਕ ਗੱਲ ਬਿਲਕੁਲ ਜ਼ਾਹਰ ਹੈ ਕਿ ਇਹਨਾਂ ਨੇ ਸਾਰਿਆਂ ਨੇ, ਔਰ ਜਦੋਂ 24 ਸਤੰਬਰ ਦਾ ਇਹ 30 ਮਿਲੀਅਨ ਸਿੱਖਾਂ ਦੇ ਹਿਰਦੇ ਨੂੰ ਦੁਖਾਉਣ ਵਾਲਾ ਇਹਨਾਂ ਦਾ ਅਖੌਤੀ ਮਾਫੀਨਾਮਾ ਆਇਆ ਤੇ ਜਿਹੜੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਵਾਲੇ ਹੋਣ, ਦਿੱਲੀ ਕਮੇਟੀ ਹੋਏ ਔਰ ਇਹਨਾਂ ਦੇ ਸਾਰੇ ਟੁੱਕੜ ਬੋਝ ਸੀ, ਉਹ ਉੱਪਰ ਨੂੰ ਹੱਥ ਕਰਕੇ ਕਹਿ ਰਹੇ ਸੀ ਇਲਾਹੀ ਹੁਕਮ ਹੈ, ਇਲਾਹੀ ਹੁਕਮ ਹੈ। ਔਰ ਇਲਾਹੀ ਹੁਕਮ ਨੂੰ ਮੰਨਣਾ ਜਿਹੜਾ ਇਲਾਹੀ ਵੀ ਰੱਬ ਵੱਲੋਂ ਆਇਆ, ਇਹ ਰੱਬ ਦੇ ਅਵਤਾਰ ਨੇ ਜੀ। ਤੇ ਹੁਣ ਐਸਾ ਕੀ ਹੋ ਗਿਆ ਕਿ ਇਹਨਾਂ 24 ਦਿਨਾਂ 'ਚ ਇਸਲਾਮ ਦੇ ਕਹਿਣ ਵਾਲਿਆਂ ਨੂੰ ਅੱਲਾਹ ਤਾਲਾ ਤੇ ਇਲਾਹੀ ਵੀ ਉਸ ਨੇ ਇਹਨਾਂ ਨੂੰ ਫਿਰ ਇਲਾਹੀ ਹੁਕਮ ਭੇਜ ਦਿੱਤਾ। ਇਹ ਸਾਰਾ ਪਹਿਲਾ ਹੁਕਮ ਰੱਦ ਕਰ ਦਿੱਤਾ। ਇਵੇਂ ਤਾਂ ਨਹੀਂ ਹੁੰਦਾ, ਜਿਹੜੇ ਰੱਬ ਦੇ ਹੁਕਮ ਹੁੰਦੇ ਨੇ, ਇਲਾਹੀ ਹੁਕਮ ਹੁੰਦੇ ਨੇ, ਉਹ ਰੱਦ ਤਾਂ ਨਹੀਂ ਹੁੰਦੇ। ਸੋ ਇਸ ਸਾਰੇ ਚੋਂ ਜਿਸ ਤਰੀਕੇ ਨਾਲ ਇਹਨਾਂ ਨੇ ਅਕਾਲ ਤਖਤ ਦੀ ਪ੍ਰੈਸਟੀਜ ਔਰ ਜਿਹੜਾ ਸ਼ਬਦ ਅਕਸਰ ਇਸਤੇਮਾਲ ਅੱਜ ਕੱਲ੍ਹ ਹੁਣ ਹਿੰਦੀਆਈਜ਼ਡ ਪੰਜਾਬੀ ਵਾਲੇ ਕਰਦੇ ਨੇ ਗਰਿਮਾ, ਹੁਣ ਉਹ ਹੈ ਤਪ, ਤੇਜ, ਸਭ ਕੁਝ ਜੋ ਅਸੀਂ ਕਹਿ ਸਕਦੇ ਕਿ ਉਸ ਦੇ ਲਈ ਜਾਨਾਂ ਨਿਸ਼ਾਵਰ ਕਰਨ ਵਾਲੀ ਜਿਹੜੀ ਕੌਮ, ਉਸ ਅਕਾਲ ਤਖਤ ਨੂੰ ਇਹਨਾਂ ਨੇ ਕਿਵੇਂ ਹੇਠਾਂ ਲਿਆਂਦਾ, ਕਿਵੇਂ ਇਹ ਫਿਰ ਇਹਨਾਂ 24 ਦਿਨਾਂ 'ਚ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ ਔਰ ਘਰਾਂ ਦੇ ਬਾਹਰ ਵੀ ਸਿੱਖ ਸੰਗਤ ਖਲੋ ਕੇ ਦਰਵਾਜ਼ੇ ਵੀ ਖੜਕਾਏ। ਇਹ ਚੰਗੇ ਅੱਲਾ ਦੇ ਰੂਪ ਨੇ, ਇਲਾਹੀ ਅਵਤਾਰ ਜੰਮੇ ਨੇ ਕਿ ਵੀ ਇਹਨਾਂ ਤੋਂ ਰੱਬ ਤਾਂ ਨਿਰਭਉ ਨਿਰਵੈਰ ਹੈ। ਪੜ੍ਹਦੇ ਵੀ ਤੁਸੀਂ ਨਿਰਭਉ ਨਿਰਵੈਰ ਹੋ ਜੀ, ਇਹ ਤਾਂ ਅੰਦਰੋਂ ਹੀ ਨਹੀਂ ਨਿਕਲੇ, ਅੱਜ ਵੀ ਖੜਕਾ ਰਹੇ ਨੇ। ਹਾਂ। ਤੇ ਦੂਸਰਾ ਜਿਹੜਾ ਇੱਕ ਹੋਰ ਇਹਨਾਂ ਇਲਾਹੀ ਪੰਜਾਂ ਚੋਂ ਕੇਸਗੜ੍ਹ ਸਾਹਿਬ ਵਾਲਾ, ਉਸ ਨੂੰ ਇੱਕ ਹੋਰ ਰੱਬ ਦੇ ਬੰਦੇ ਨੇ ਥੋੜਾ ਜਿਹਾ ਟੇਸਟ ਵੀ ਦਿੱਤਾ ਕਿ ਕੀ ਹੁੰਦਾ ਪੰਥ ਨੂੰ ਨੀਵਾਂ ਦਿਖਾਣਾ ਜਾਂ ਅਕਾਲ ਤਖਤ ਦੀ ਉਸ ਸੁਪਰਾਮੇਸੀ ਨੂੰ ਜਿਹੜਾ ਸਬਜੈਕਟ ਟੂ ਕੁਐਸਚਨ ਕਰਨਾ। ਪਰ ਹੁਣ ਇਹ ਸਾਰੇ 'ਚ ਇਹਨਾਂ 24 ਦਿਨਾਂ ਦੇ ਵਿੱਚ ਕੀ ਵਾਪਰਿਆ, ਕਿਵੇਂ ਦੋ ਸਿੰਘ ਜਿਹੜੇ ਕੌਮ ਦੇ ਹੀਰੇ ਨੇ, ਅੱਜ ਉਹਨਾਂ ਨੂੰ ਅਸੀਂ ਸ਼ਹੀਦ ਦਾ ਰੁਤਬਾ ਦਿੰਦੇ ਹਾਂ
ਆਮ ਸਧਾਰਨ ਕੋਈ ਕਿਤੇ ਐਕਸੀਡੈਂਟ 'ਚ ਮਰ ਸਕਦਾ ਹੈ, ਕਿਤੇ ਹੋਰ ਜਾ ਸਕਦਾ ਹੈ, ਘਰਦਿਆਂ ਨੂੰ ਦੁੱਖ ਹੁੰਦਾ ਹੈ, ਪਰ ਅੱਜ ਉਹਨਾਂ ਦੀ ਚਿਖਾ ਨੂੰ ਅੱਗ ਦੇਣ ਲਈ ਪੰਥ ਦੀਆਂ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਨੇ, ਪੰਥ ਹੈ, ਉਹ ਇਕੱਠਾ ਹੋਇਆ ਜੀ। ਔਰ ਉਹਨਾਂ ਦੇ ਵਿੱਚ ਖਾਸ ਤੌਰ ਤੇ ਮੈਂ ਜਦੋਂ ਅੱਜ ਉਹਨਾਂ ਦੇ ਭਾਈ ਗੁਰਜੀਤ ਸਿੰਘ ਸਰਾਵਾਂ, ਸ਼ਹੀਦ ਗੁਰਜੀਤ ਸਿੰਘ ਸਰਾਵਾਂ, ਜਿਨ੍ਹਾਂ ਦੀਆਂ 4 ਭੈਣਾਂ ਨੇ, ਉਹਨਾਂ ਦੇ ਪਿਤਾ ਕੀਨੀਆ ਤੋਂ ਫਲਾਈ ਕਰਕੇ ਆਏ ਔਰ ਉਹਨਾਂ ਦਾ ਕਮੈਂਟ ਜਿਹੜਾ ਬਹੁਤਿਆਂ ਨੇ ਫੇਸਬੁੱਕ ਤੇ ਦੇਖਿਆ ਹੋਵੇਗਾ, ਪਰ ਮੈਂ ਉਸ ਭਾਵਨਾ ਦੀ ਗੱਲ ਕਰਦਾ ਕਿ ਕਿਵੇਂ ਕਿੱਥੇ ਸਿੱਖੀ ਉਹ ਪਾਰਸ ਹੈ ਕਿ ਜਿਹਦੇ ਨਾਲ ਕੋਈ ਲੋਹਾ ਲੱਗ ਜਾਏ, ਕੋਈ ਧਾਤ ਲੱਗ ਜਾਏ, ਉਹ ਸੋਨਾ ਬਣ ਜਾਂਦੀ ਹੈ। ਇਹ ਸਧਾਰਨ ਸਿੱਖ ਜਿਨ੍ਹਾਂ ਨੇ ਪੰਥ ਦੇ ਪਿਆਰ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਵਿੱਚ ਉਹ ਸ਼ਹੀਦ ਦਾ ਰੁਤਬਾ ਪਾਇਆ, ਜਿਨ੍ਹਾਂ ਬਾਰੇ ਉਹਨਾਂ ਦੇ ਪਿਤਾ ਜਿਹੜੇ ਨੇ ਸਰਦਾਰ ਸਾਧੂ ਸਿੰਘ, ਉਹ ਕਹਿੰਦੇ ਨੇ ਕਿ ਜਦ ਮੈਂ ਦਿੱਲੀ ਤੋਂ ਤੁਰਿਆ ਤਾਂ ਮਨ ਵਿੱਚ ਸੀ ਕਿ ਪਤਾ ਨਹੀਂ ਮੈਂ ਕਿਸ ਹਾਲ ਵਿੱਚ ਪਿੰਡ ਪਹੁੰਚਾਂਗਾ। ਬ੍ਰੈਕਟ 'ਚ ਉਹਨਾਂ ਨੇ ਕਿਹਾ ਕੀਨੀਆ ਤੋਂ ਦਿੱਲੀ, ਔਰ ਕੀਨੀਆ ਤੋਂ ਤੁਰਨ ਦੀ ਗੱਲ ਹੈ। ਰਾਹ ਵਿੱਚ ਧਰਨੇ ਚੱਲ ਰਹੇ ਸਨ, ਮੈਂ ਉਹਨਾਂ ਨੂੰ ਦੱਸੀ ਆਹ ਗੱਲ, ਪੁੱਤ ਦੀ ਸ਼ਹੀਦੀ ਵਾਪਰੀ ਹੈ, ਤਾਂ ਉਹਨਾਂ ਮੈਨੂੰ ਬੜਾ ਸਤਿਕਾਰ ਦਿੱਤਾ। ਅੱਜ ਜਿੰਨੀ ਸੰਗਤ ਇੱਥੇ ਸੰਸਕਾਰ ਮੌਕੇ ਵੇਖੀ, ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਇਕੱਠ ਪਿੰਡ ਸਰਾਵਾਂ ਵਿੱਚ ਵੇਖਿਆ ਜਿਸ ਨਾਲ ਮਨ ਨੂੰ ਤਸੱਲੀ ਹੋਈ। ਹੁਣ ਇੱਕ ਪਾਸੇ ਇਹ ਸਧਾਰਨ ਗੁਰਸਿੱਖ ਕਿਸ ਲੈਵਲ ਤੇ ਗੁਰੂ ਦੀ ਗੋਦ ਔਰ ਪੰਥ ਦਾ ਪਿਆਰ, ਤੇ ਕਿੱਥੇ ਇਹ ਰੱਬ ਦੇ ਅਵਤਾਰ ਜੰਮੇ ਇਲਾਹੀ ਹੁਕਮ ਕਰਨ ਵਾਲੇ, ਜਿਹੜੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰਕੇ ਅੰਦਰੋਂ ਵੀ ਕੁੰਡਾ ਲਾ ਕੇ ਉਹਦੇ ਅੰਦਰ ਵੀ ਘਰ ਵਾਲੀਆਂ ਖੜੀਆਂ ਕੀਤੀਆਂ ਹੋਣੀਆਂ ਕਿ ਬਈ ਉਹ ਉਹਨਾਂ ਦੇ ਪਿੱਛੇ ਲੁਕੇ ਹੋਣੇ ਨੇ, ਉਹਨਾਂ ਦੇ ਘੱਗਰੀਆਂ ਪਿੱਛੇ ਕਿ ਬਈ ਜਾਨ ਬਚੇ ਜੀ। ਔਰ ਇਸ ਸਾਰੇ ਪੀਰੀਅਡ 'ਚ ਕਿਵੇਂ 30 ਮਿਲੀਅਨ ਸਿੱਖਾਂ ਨੂੰ ਇਹਨਾਂ ਨੇ ਦੁੱਖ ਪਹੁੰਚਾਇਆ, ਪਹਿਲਾਂ ਤਾਂ ਆਪਣੇ ਉਸ ਮਾਫੀਨਾਮੇ ਦੇ ਨਾਂ ਥੱਲੇ, ਫਿਰ ਜਿਸ ਤਰੀਕੇ ਨਾਲ ਦੁਸ਼ਮਣ ਤਾਕਤਾਂ ਨੇ, ਦੁਸ਼ਮਣ ਦੀਆਂ ਏਜੰਸੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਜਿਸ ਦੀ ਭਾਵੇਂ ਸ਼ੁਰੂਆਤ ਜੂਨ ਦੇ ਮਹੀਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਹੈ ਬੁਰਜ ਜਵਾਹਰ ਸਿੰਘ ਵਾਲਾ 'ਚ ਚੋਰੀ ਹੋਈ, ਸੋ ਪਲੈਨਿੰਗ ਤਾਂ ਚੱਲ ਰਹੀ ਸੀ ਜੀ, ਪਰ ਐਨ ਮੌਕੇ ਦੇ ਉੱਤੇ ਕਿਸ ਤਰੀਕੇ ਨਾਲ ਉਹ ਬੇਅਦਬੀ ਹੋਈ। ਔਰ ਗੱਲ ਸਿਰਫ 2 ਸਿੰਘ ਸ਼ਹੀਦ ਨਹੀਂ ਨੇ, ਇੱਕ ਅੰਦਾਜ਼ੇ ਮੁਤਾਬਕ 200 ਤੋਂ ਜ਼ਿਆਦਾ ਜ਼ਖਮੀ ਨੇ ਜੀ। ਔਰ ਕਿਵੇਂ ਇਹਨਾਂ ਦੇ ਲਈ, ਇਹਨਾਂ ਦੇ ਇਸ ਇਲਾਹੀ ਹੁਕਮ ਨੂੰ ਪੰਜਾਬ ਪੁਲਿਸ ਲਾਗੂ ਕਰਵਾ ਰਹੀ ਸੀ ਕਿ ਉਸ ਦੇ ਲਈ ਧਾਰਮਿਕ ਸ਼ਖਸੀਅਤਾਂ ਨੂੰ ਕੁੱਟਿਆ ਗਿਆ, ਜ਼ਲੀਲ ਕੀਤਾ ਗਿਆ, ਔਰ ਜਿਸ ਕਿਸਮ ਦਾ ਵਰਤਾਰਾ। ਔਰ ਇਹ ਗੱਲ ਮੈਂ ਸਮਝਦਾ ਵੀ ਜਿਵੇਂ ਅਸੀਂ ਅੱਗੇ ਵੀ ਕੋਟ ਕੀਤੀ ਸੀ ਕਿ ਬਹੁਤਿਆਂ ਨੇ ਕਿਹਾ ਜੀ ਜਲਿਆਂਵਾਲਾ ਬਾਗ ਅਸੀਂ ਸੁਣਿਆ ਸੀ, ਅੱਜ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਕਿ ਜਲਿਆਂਵਾਲਾ ਬਾਗ ਕਿਹਨੂੰ ਕਹਿੰਦੇ ਨੇ। ਔਰ ਇਹ ਗੱਲ ਈਵਨ ਹੁਣ ਵਿਰੋਧੀ ਪਾਰਟੀਆਂ, ਭਾਵੇਂ ਉਹਨਾਂ ਦਾ ਆਪਣਾ ਮਕਸਦ ਸਿਆਸੀ ਲਾਹਾ ਲੈਣਾ ਵੀ ਹੈ, ਉਹ ਵੀ ਇਹੀ ਬਿਆਨ ਕਰ ਰਹੀਆਂ ਨੇ। ਹੁਣ ਇਹ ਜਿਹੜਾ ਸਾਰਾ ਪਾਰਟ ਜਿਸ ਦੇ ਥੱਲੇ ਇਸ ਯੂ ਟਰਨ ਦੀ ਗੱਲ ਹੁਣ ਕਰਦੇ ਕਿ ਵੀ ਐਸਾ ਕੀ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਕਿ ਇਹਨਾਂ ਦੇ ਆਕਾ ਬਾਦਲ ਦੀ ਨੀਂਦ ਹਰਾਮ ਹੋਈ। ਪਿਛਲੇ ਦਿਨ ਆ ਸਾਰਾ ਇਹਨਾਂ ਦੇ ਹੁਕਮਨਾਮਾ ਅਖੌਤੀ ਆਉਣ ਤੋਂ ਪਹਿਲਾਂ ਬਾਦਲ ਸੁਮੇਧ ਸੈਣੀ ਨੂੰ ਤਲਬ ਕੀਤਾ, ਇਹਨਾਂ ਦੀ ਸੀਨੀਅਰ ਬੰਦੇ ਟੱਬਰ, ਉਹ ਸਾਰੀ ਰਾਤ ਬਾਦਲ ਤਾਂ ਸੁੱਤਾ ਨਹੀਂ ਹੈ, ਵਿਚਾਰਾਂ ਚੱਲਦੀਆਂ ਰਹੀਆਂ ਕੀ ਕੀਤਾ ਜਾਏ। ਕਿਉਂਕਿ ਇੱਕਦਮ ਬਾਅਦ ਜਦੋਂ ਅਸੀਂ ਕੱਲ੍ਹ ਇਹ ਗੱਲ ਕਹੀ ਸੀ ਕਿ ਜਿਸ ਤਰੀਕੇ ਨਾਲ ਇਹਨਾਂ ਸ਼ਖਸੀਅਤਾਂ ਦੇ ਉੱਤੇ ਕੇਸ, ਇਰਾਦਾ ਕਤਲ ਤੋਂ ਲੈ ਕੇ ਤੇ ਐਕਸਪਲੋਸਿਵ ਐਕਟ ਤੇ ਦੂਜੇ ਥੱਲੇ ਵੀ 25-30 ਸਾਲ ਬਾਹਰ ਨਾ ਨਿਕਲਣ ਜੀ, ਉਸ ਤੋਂ ਇਹ ਅੰਦਾਜ਼ਾ ਲੱਗਦਾ ਹੈ ਵੀ ਇਹਨਾਂ ਨੇ ਫੈਸਲਾ ਕਰ ਲਿਆ ਹੈ ਕਿ ਹੈਲ ਵਿਦ ਦ ਸਿਕਸ। ਹੁਣ ਤਾਂ ਅਸੀਂ ਸੌਦਾ ਸਾਧ, ਹਿੰਦੂ, ਆਸ਼ੂਤੋਸ਼ ਜਿਹਦੀ ਮੁਸ਼ਕ ਮਾਰ ਦੀ ਲਾਸ਼ ਅਜੇ ਵੀ ਸੰਭਾਲ ਕੇ ਬੈਠਾ, ਇਹਦੀ ਮਾਂ ਸੁਖਬੀਰ ਦੀ ਉਹਦੀ ਚੇਲੀ ਸੀ, ਪਤਾ ਨਹੀਂ ਉਹ ਉਹਨੂੰ ਪ੍ਰਗਟ ਹੋ ਕੇ ਉਹਨੇ ਜੰਮਣਾ ਉਹਦੀ ਲਾਸ਼ 'ਚ। ਹੁਣ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਸਿੱਖਾਂ ਨੂੰ ਪਾਸੇ ਦਰਕਨਾਰ ਕਰਕੇ ਔਰ ਅਸੀਂ ਜਿਹੜਾ ਆਪਣਾ ਵੋਟ ਬੈਂਕ ਅਸੀਂ ਬਣਾ ਲਿਆ ਜੀ। ਸੋ ਉਹਨਾਂ ਦੀ ਨੀਂਦ ਹਰਾਮ ਕੇ ਇਨ ਦਾ ਐਂਡ ਜੋ ਹਾਲ ਅੱਜ ਉਸ ਦੀ ਪਾਰਟੀ ਦੇ ਲੋਕਾਂ ਦੇ ਨਾਲ ਹੀ ਹੋ ਰਿਹਾ, ਕਿਵੇਂ ਹਰ ਥਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਘੇਰਿਆ। ਆ ਗੁਰਚਰਨ ਸਿੰਘ ਗਰੇਵਾਲ ਮੂੰਹ ਕਾਲਾ ਕੀਤਾ ਹੁੰਦਾ, ਉਹਨੇ ਮੈਂਬਰ ਬਣਿਆ ਔਰ ਫੈਡਰੇਸ਼ਨ ਬਣਾਈ ਹੁੰਦੀ ਹੈ। ਔਰ ਹੁਣ ਤੁਸੀਂ ਦੇਖਦੇ ਹੋ ਵੀ ਕਿੱਥੇ ਕਿੱਥੇ ਇਹਨਾਂ ਦੇ ਚਿਪ ਫਿੱਟ ਕੀਤੇ ਹੋਏ ਨੇ, ਜਿਹਨੇ ਨਾਨਕਸ਼ਾਹੀ ਕੈਲੰਡਰ ਡੀਰੇਲ ਕਰਵਾਇਆ ਦੂਜਿਆਂ ਦੇ ਨਾਲ ਮਿਲ ਕੇ। ਉਹਨੂੰ ਵੀ ਕਿ ਜਗਰਾਵਾਂ ਗਿਆ, ਧਰਨੇ ਤੇ ਬੈਠੇ ਸੀ ਸੰਗਤ, ਉਹਨੇ ਫੜ ਲਿਆ, ਦੇ ਅਸਤੀਫਾ। ਉਹਨੇ ਕਿਹਾ ਜੀ ਮੈਨੂੰ ਟਿਕਟ ਜਿਹੜੀ ਹੈ ਨਾਨਕਸਰ ਵਾਲੇ ਮਹਾਂਪੁਰਖਾਂ ਨੇ ਦਿੱਤੀ ਸੀ, ਦਵਾਈ ਸੀ, ਉਹਨਾਂ ਨੂੰ ਪੁੱਛ ਕੇ ਮੈਂ ਅਸਤੀਫਾ ਉਹਨਾਂ ਨੂੰ ਦੇ ਦਿਆਂਗਾ।
ਔਰ ਇਸ ਵੇਲੇ 10 ਤੋਂ ਜ਼ਿਆਦਾ ਮੈਂਬਰ ਹੋ ਗਏ ਨੇ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ। ਹੁਣ ਪਹਿਲਾਂ ਮੈਨੂੰ ਲੱਗਦਾ ਸੀ ਵੀ ਸ਼ਾਇਦ ਬਹੁਤਿਆਂ ਦੀ ਜ਼ਮੀਰ ਜਾਗ ਰਹੀ ਹੈ, ਪਰ ਹੁਣ ਜਦੋਂ ਖਬਰਾਂ ਆ ਰਹੀਆਂ ਨੇ ਜ਼ਮੀਰ ਤਾਂ ਜਾਗੀ ਕਿ ਨਹੀਂ ਪਤਾ, ਛਿੱਤਰ ਵੀ ਪੈ ਰਹੇ ਨੇ ਜੀ। ਉਹ ਪੱਤੋਵਾਲ ਕੇ ਪੱਖੋ ਕੇ ਸ਼੍ਰੋਮਣੀ ਕਮੇਟੀ ਦਾ ਆਰਜ਼ੀ ਪ੍ਰਧਾਨ ਵੀ ਰਿਹਾ ਚੋਰ ਤਰਨਤਾਰਨ ਦੇ ਨੇੜੇ, ਕਿਉਂਕਿ ਤਰਨਤਾਰਨ ਦੇ ਨੇੜੇ ਪਿੰਡ ਬਾਠ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਅਗੇਨ ਉਹੀ ਕਹਾਣੀ ਦੁਹਰਾਈ ਜਾ ਰਹੀ ਹੈ ਸੈਕਰੀਲੇਜ ਦੀ ਔਰ ਬੇਅਦਬੀ ਦੀ। ਤਾਂ ਉੱਥੇ ਗਿਆ ਉਹ ਫੜ ਲਿਆ ਲੋਕਾਂ ਨੇ, ਬੁਰੀ ਤਰ੍ਹਾਂ ਜਾਨ ਬਚਾ ਕੇ ਉੱਥੋਂ ਦੌੜਿਆ। ਔਰ ਇਸੇ ਤਰ੍ਹਾਂ ਇੱਕ ਹੋਰ ਸ਼੍ਰੋਮਣੀ ਕਮੇਟੀ ਮੈਂਬਰ, ਉਹ ਜਿਹੜੀ ਘਟਨਾ ਵਾਪਰੀ ਹੈ ਇੱਕ ਨਾਜ਼ੂ ਸ਼ਾਹ ਮਿਸਰੀ ਪਿੰਡ ਹੈ ਫਿਰੋਜ਼ਪੁਰ 'ਚ, ਉੱਥੇ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਉਸ ਇਲਾਕੇ ਦਾ ਕਾਬੂ ਆਇਆ, ਉਹਨੂੰ ਤਾਂ ਕੁੱਟ ਪੈ ਗਈ ਚੰਗੀ, ਉਹਦਾ ਮੋਟਰਸਾਈਕਲ ਵੀ ਸਾੜਤਾ, ਦੂਜਾ ਵੀ ਕਰਤਾ, ਬਾਕੀਆਂ ਨੂੰ ਵੀ ਕਹਿ ਰਹੇ ਨੇ ਅਸਤੀਫੇ ਦਿਓ। ਸੋ ਇਹ ਟ੍ਰੈਂਡ ਜਿਹੜਾ ਇਹ ਵੀ ਬਰਾਬਰ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਵਿਚਲੇ ਜਿਹੜੇ ਇਸੇ ਤਰ੍ਹਾਂ ਨਵਾਂ ਸ਼ਹਿਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਔਰ ਉਹਨਾਂ ਦਾ ਵੀ ਜਿਹੜਾ ਅਸਤੀਫਿਆਂ ਦਾ ਸਿਲਸਿਲਾ ਜਾਰੀ ਚੱਲ ਰਿਹਾ। ਹੁਣ ਰੋਡ ਬਲਾਕਸ, ਕੱਲ ਹੀ ਜਦੋਂ ਮੈਂ ਸ਼ੋਅ ਕਰਕੇ ਗਿਆ ਤੇ ਟੋਰਾਂਟੋ ਤੋਂ ਸਾਡੇ ਇੱਕ ਸਨੇਹੀ ਸਿੰਘ ਨੇ, ਉਹਨਾਂ ਦੀ ਕਾਲ ਆਈ, ਉਹਨਾਂ ਦੇ ਪੇਰੈਂਟਸ ਗਏ ਹੋਏ ਸੀ ਤੇ ਉਹਨਾਂ ਨੇ ਆਉਣਾ ਸੀ ਦਿੱਲੀ 에ਅਰਪੋਰਟ ਤੋਂ ਚੜ੍ਹਨਾ ਸੀ, ਤਾਂ ਉਹਨਾਂ ਨੇ ਕਿਹਾ ਜੀ ਖਬਰ ਤਾਂ ਕਿਤੇ ਆਈ ਨਹੀਂ, ਪਰ ਉਹ ਇਹ ਕਹਿੰਦੇ ਨੇ ਵੀ ਇੰਨੇ ਥਾਂ ਪਿੰਡ ਚੋਂ ਨਿਕਲਦਿਆਂ ਹੀ ਨਿਹਾਲ ਸਿੰਘ ਵਾਲਾ ਤੋਂ ਲੈ ਕੇ ਤੇ ਸ਼ੰਭੂ ਤੱਕ ਇੰਨੀਆਂ ਕੁ ਰੁਕਾਵਟਾਂ ਸੀ ਵੀ ਕਿੰਨੇ ਘੰਟੇ ਸਾਨੂੰ, ਅਸੀਂ ਆਪਣੇ ਪਾਸਪੋਰਟ ਟਿਕਟਾਂ ਦਿਖਾਈਆਂ ਕਿ ਭਾਈ ਅਸੀਂ ਜਾਣਾ ਤੇ ਸਾਨੂੰ ਉਹਨਾਂ ਨੇ ਚਲੋ ਦੇ ਵਰ ਕਾਈਂਡ ਇਨਫ, ਉਹਨਾਂ ਨੇ ਜਾ ਲੈਣ ਦਿੱਤਾ। ਸੋ ਅਜੇ ਵੀ ਉਹ ਰੋਡ ਬਲਾਕ ਜਾਰੀ ਨੇ ਜੀ ਜੀ। ਔਰ ਇੱਕ ਪਾਸੇ ਲੋਕਾਂ ਦਾ ਇਹ ਐਂਗਰ ਹੈ ਜਿਹੜਾ ਪੂਰਾ ਸਾਹਮਣੇ ਆ ਰਿਹਾ, ਔਰ ਇਸ ਸਭ ਦੇ ਰੂਬਰੂ ਹੀ ਪੰਜਾਬ ਸਰਕਾਰ ਨੇ ਫਿਰ ਇਹ ਦੇਖਿਆ ਕਿ ਇਹ ਹੁਣ ਟਕਰਾਅ ਦੀ ਲਾਈਨ ਕਿਤੇ ਨਹੀਂ ਲੈ ਕੇ ਜਾਏਗੀ, ਇਹ ਤਾਂ ਸਾਡਾ ਖਾਣ ਬੱਚਾ ਪੀੜ ਦੇਣਗੇ। ਜਿਵੇਂ ਅੱਜ ਇਹ ਟ੍ਰੈਂਡ ਜਿਵੇਂ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਛੋਟੇ ਛੋਟੇ ਬੱਚੇ ਨੇ 4-5 ਸਾਲ ਦੇ, ਉਹ ਵੀ ਆਪਣੀਆਂ ਤੇ ਕਰਦੇ ਨੇ ਕਿ ਜੀ ਅਸੀਂ ਆਹ ਕੰਮ ਕਰਨਾ। ਸੋ ਜ਼ਾਹਰ ਹੈ ਕਿ ਜਦੋਂ ਐਂਗਰ ਇਸ ਲੈਵਲ ਤੇ ਚਲਾ ਜਾਂਦਾ ਤੇ ਫਿਰ ਵੱਡਿਆਂ ਦੇ ਵੀ ਜਿਹੜੇ ਨੇ ਉਹ ਸਿੰਘਾਸਨ ਕੰਬ ਉੱਠਦੇ ਨੇ। ਮੌਤ ਦਾ ਡਰ ਫਿਰ ਹਰ ਇੱਕ ਨੂੰ ਜਿਹੜਾ ਉਹ ਸੌਣ ਨਹੀਂ ਦਿੰਦਾ, ਬਹਿਣ ਨਹੀਂ ਦਿੰਦਾ। ਇੱਥੇ ਸਾਡੇ ਇੱਕ ਹੋਰ ਬੜੇ ਐਕਟਿਵ ਸਿੰਘ ਨੇ ਰਿਚਮੰਡ ਹਿਲਸ ਵੀ ਔਰ ਬੜੇ ਬੋਲਡ, ਉਹਨਾਂ ਦੀ ਕਾਲ ਆਈ ਔਰ ਕਈ ਚੀਜ਼ਾਂ ਬੇਸ਼ੱਕ ਤੁਸੀਂ ਦੇਖੀਆਂ ਹੁੰਦੀਆਂ ਪੜ੍ਹੀਆਂ ਹੁੰਦੀਆਂ, ਪਰ ਜਦੋਂ ਤੁਹਾਨੂੰ ਕੋਈ ਰਿਮਾਈਂਡ ਕਰਵਾਉਂਦਾ ਹੈ ਤਾਂ ਤੁਹਾਡੇ ਮਨ 'ਚ ਇੱਕਦਮ ਉਹ ਸਾਰਾ ਆਉਂਦਾ। ਉਹਨਾਂ ਨੇ ਕਿਹਾ ਜੀ ਸਦਾਮ ਹੁਸੈਨ ਔਰ ਗਦਾਫੀ, ਲੀਬੀਆ ਦਾ ਗਦਾਫੀ ਔਰ ਇਰਾਕ ਦਾ ਸਦਾਮ ਹੁਸੈਨ, ਇਹਨਾਂ ਕੋਲ ਇੰਨਾ ਪੈਸਾ ਸੀ ਕਿ ਕੰਧਾਂ ਸੋਨਿਆਂ ਦੀਆਂ ਬਣਾਈਆਂ ਹੋਈਆਂ ਸੀ, ਜ਼ਮੀਨ ਸੋਨੇ ਦੀ ਇਹਨਾਂ ਦੇ ਆਲੇ ਦੁਆਲੇ ਮਹਿਲਾਂ 'ਚ। ਉਹਦਾ ਗਦਾਫੀ ਦਾ ਤਾਂ ਪਤਾ ਹੀ ਨਹੀਂ ਸੀ ਕਿੰਨਾ ਉਹਦੇ ਕੋਲ ਧਨ ਹੈ। ਇਹੀ ਹਾਲ ਉਹਦਾ ਸਦਾਮ ਹੁਸੈਨ ਦਾ ਸੀ, ਜੋ ਚੀਜ਼ ਮਰਜ਼ੀ ਬਾਏ ਕਰਨ, ਦੁਨੀਆ ਭਰ ਦੀਆਂ ਰਾਜਧਾਨੀਆਂ 'ਚ ਆਪਣੇ ਮਹਿਲ ਖਰੀਦੇ ਹੋਏ ਸੀ। ਤੇ ਉਹਨਾਂ ਕਿਹਾ ਵੀ ਕੋਈ ਮੁੰਡਾ ਨਹੀਂ ਛੱਡਿਆ ਸਦਾਮ ਹੁਸੈਨ ਦਾ, ਥਾਂ ਤੇ ਜਾ ਕੇ ਸਿਰਫ ਕੁੜੀਆਂ ਕਿਤੇ ਰਹਿ ਗਈਆਂ ਇੱਕ ਦੋ, ਬਾਕੀ ਸਾਰੇ ਮਾਰ ਦਿੱਤੇ। ਗਦਾਫੀ ਦਾ ਮੁੰਡਾ, ਦੂਜੇ ਜਿਹੜੇ ਇੰਗਲੈਂਡ ਦੀ ਰਾਣੀ ਨਾਲ ਡਿਨਰ ਕਰਦੇ ਸੀ, ਉਹ ਅੱਜ ਮੰਗਤਿਆਂ ਦੀ ਤਰ੍ਹਾਂ ਕੋਈ ਇੱਕ ਅੱਧਾ ਰਹਿ ਗਿਆ, ਬਾਕੀ ਉਹ ਵੀ ਜਿਹੜੇ ਨੇ। ਉਹਨਾਂ ਨੇ ਇਹ ਕਹਿ ਕੇ ਕਿਹਾ ਕਿ ਜੀ ਜੋ ਕੰਮ ਬਾਦਲ ਨੇ ਕੀਤਾ ਜੀ, ਵੀ ਬਾਦਲ ਹੁਣ ਉਸ ਜੋ ਗਦਾਫੀ ਦੇ ਟੱਬਰ ਨਾਲ ਹੋਇਆ ਔਰ ਜੋ ਸਦਾਮ ਹੁਸੈਨ ਦੇ ਟੱਬਰ ਨਾਲ ਹੋਇਆ, ਇਹ ਉਸ ਲਈ ਹੁਣ ਹੱਕਦਾਰ ਰਹਿ ਗਏ ਨੇ ਔਰ ਇਵੇਂ ਹੋਏਗਾ। ਸੋ ਇਸ ਕਿਸਮ ਦਾ ਜਦੋਂ ਤੁਸੀਂ ਆਲਾ ਦੁਆਲਾ ਦੇਖਦੇ ਹੋ ਤੇ ਫਿਰ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਕਿਸ ਡਾਇਰੈਕਸ਼ਨ 'ਚ ਗੱਲ ਜਾ ਰਹੀ ਹੈ। ਸੋ ਜ਼ਾਹਰ ਹੈ ਕਿ ਉਸ ਦੀ ਇੰਟੈਲੀਜੈਂਸ CID ਦੂਜਿਆਂ ਨੇ ਕਿਹਾ ਹੋਣਾ ਕਿ ਭਾਈ ਇੱਥੇ ਤਾਂ ਤੁਹਾਡੇ ਲਈ ਆਪਣੇ ਹੁਣ ਆਪਣਾ ਆਪ ਬਚਾਉਣਾ ਔਖਾ ਹੋ ਜਾਣਾ। ਤੇ ਜਿਹੜਾ ਇਸ ਯੂ ਟਰਨ ਦੇ ਵੇਲੇ ਜਿਹੜਾ ਹੁਣ ਨਵਾਂ ਇਲਾਹੀ ਹੁਕਮ ਸਾਡੇ ਇਹਨਾਂ ਤਨਖਾਹੀਏ ਜਥੇਦਾਰਾਂ ਨੇ ਜਿਹੜੇ ਮੌਤ ਦੇ ਡਰ ਤੋਂ ਡਰਦੇ ਘਰਾਂ ਦੇ ਕਵਾੜ ਬੰਦ ਕਰਕੇ ਅੰਦਰ ਬੈਠੇ, ਪਤਾ ਨਹੀਂ ਵਿਚਾਰੇ ਛੋਲੇ ਹੀ ਚੱਬ ਰਹੇ ਹੋਣੇ ਨੇ, ਪਰ ਨਹੀਂ ਇੰਨਾ ਕੁ ਤਾਂ ਇਕੱਠਾ ਕਰ ਲਿਆ ਹੋਣਾ ਉਹਨਾਂ ਨੇ ਪਹਿਲਾਂ ਜੀ ਕਿ ਵੀ ਬਾਹਰ ਨਿਕਲਣਾ ਨਾ ਪਏ। ਉਹਨਾਂ ਦੇ ਟੱਬਰ ਵੀ ਨਹੀਂ ਨਿਕਲੇ, ਨਹੀਂ ਤਾਂ ਇਸ ਵੇਲੇ ਜਿਹੜਾ ਕਿਤੇ ਕਾਬੂ ਆਏਗਾ ਤਾਂ ਨਿਕਲਣਗੇ ਨਹੀਂ ਉਹ। ਸੋ ਉਹਨਾਂ ਦਾ ਜਿਹੜਾ ਇਲਾਹੀ ਹੁਕਮ ਹੁਣ ਇਹਦੇ ਤੇ ਜਿਹੜਾ ਐਗਜ਼ੈਕਟ ਅਸੀਂ ਕੱਢ ਲਈ ਹੈ ਲਿਖਤ, ਤੇ 16/10/2015 ਉੱਥੇ ਜਿਹੜਾ ਹੈ ਉਹ ਡੇਟ ਪਹਿਲਾਂ ਲਿਖਦੇ ਨੇ, ਮਹੀਨਾ ਬਾਅਦ ਚ ਲਿਖਦੇ ਨੇ, ਮਹੀਨਾ ਪਹਿਲਾਂ ਲਿਖਦੇ ਨੇ ਜੀ। ਸੋ ਨੰਬਰ ਵੀ ਕੋਈ ਜਾਲੀ ਜਿਹਾ ਪਾਇਆ ਉੱਤੇ, ਗੁਰਮਤਾ ਨੰਬਰ 1। ਹੁਣ ਇਹ ਪਤਾ ਨਹੀਂ ਨੰਬਰ 1 ਜਾਂ ਤਾਂ ਹੁਣ ਇਹਨੂੰ ਕਹਿੰਦੇ 1 - 1 = 0 ਕਿ ਉਹ ਜਿਹੜਾ ਕੱਢਿਆ ਸੀ। ਡੇਰਾ ਸਿਰਸਾ ਮੁਖੀ ਸੌਦਾ ਅਸਾਦ ਦੇ ਵੱਲੋਂ, ਹੁਣ ਜਿਹੜਾ 24 ਦਿਨ ਪਹਿਲਾਂ ਸਾਧ ਸੀ, ਜਿਹਦੇ ਲਈ ਅਜੇ ਕੱਲ ਦੀਆਂ ਅਖਬਾਰਾਂ 'ਚ ਸ਼੍ਰੋਮਣੀ ਕਮੇਟੀ ਨੇ ਇਸ਼ਤਿਹਾਰ ਲਵਾਏ ਹੋਏ ਨੇ ਪੰਜਾਬੀ ਦੀਆਂ ਅਖਬਾਰਾਂ 'ਚ ਕਿ ਜੀ
ਇਹ ਬਿਲਕੁਲ ਠੀਕ ਹੈ ਮਾਫੀ। ਦਿੱਲੀ ਵਾਲੇ ਜੋ ਸ਼ਰਨ ਆਏ ਤੇ ਮਾਫੀ ਮੰਗ ਲਈ, ਇਹ ਤਾਂ ਸੌਦਾ, ਇਹ ਕਿੰਨੀ ਵੱਡੀ ਗੱਲ ਹੈ ਜੀ। ਉਹ ਇੱਕ ਜਮੂਰਾ ਜੀਕੇ ਕਿ ਸੌਦਾ ਸਾਧ ਦੇ ਪਤਾ ਨਹੀਂ ਕਿੰਨੇ ਕਰੋੜ ਫਾਲੋਅਰ ਨੇ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਿਆ। ਹੁਣ ਇਹ ਇੰਨੀ ਵੱਡੀ ਗੱਲ ਹੈ ਤਾਂ ਅਕਾਲ ਤਖਤ ਨੇ ਤਾਂ ਬਹੁਤ ਕਮਾਲ ਕਰਤੀ। ਤੇ ਹੁਣ ਇਹ ਉਹਨੂੰ ਅਸਾਧ ਕਹਿ ਰਹੇ ਨੇ, ਜਿਹੜਾ 24 ਦਿਨ ਪਹਿਲਾਂ ਬਿਲਕੁਲ ਕਲੀਨ ਸੀ ਜੀ। ਡੇਰਾ ਸਿਰਸਾ ਮੁਖੀ ਸੌਦਾ ਅਸਾਧ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਭੇਜੇ ਖਿਮਾ ਜਾਂਚਨਾ, ਔਰ ਇੰਨੀ ਕਾਲੀ ਕਾਲੀ ਚ ਹੈ, ਉਹ ਮੈਨੂੰ ਹੈਰਾਨੀ ਹੈ ਵੀ ਪੰਜਾਬੀ ਵੀ ਗਲਤ ਲਿਖੀ ਹੋਈ ਹੈ। ਖਿਮਾ ਦੇ ਉੱਤੇ ਵੀ ਬਿੰਦੀ ਪਾਈ ਹੋਈ ਹੈ, ਜਾਚਨਾ ਦੇ ਉੱਤੇ ਨੰਨੇ ਦੇ ਉੱਤੇ ਕੰਨਾ ਪਾ ਕੇ ਉੱਤੇ ਵੀ ਬਿੰਦੀ ਪਾਈ ਹੋਈ। ਇਹਨਾਂ ਵਿਚਾਰਿਆਂ ਨੂੰ ਪੰਜਾਬੀ ਵੀ ਭੁੱਲ ਗਈ। ਪਹਿਲਾਂ ਵੀ ਉਹ ਗੱਗਾ ਰਾਰਾ ਚੱਚਾ ਰਾਰਾ ਨੰਨਾ ਕਰਕੇ ਹੀ ਥੱਲੇ ਅੰਕੜ ਦੇ ਦਲੰਕੜ ਪਾ ਦਿੰਦਾ, ਕਈ ਵਾਰੀ ਗੂਰ ਚਰਨ ਜਿਹੜਾ ਇਹ ਜਥੇਦਾਰ ਬਣਿਆ ਹੈ। ਹੁਣ ਇਹਦੇ ਚ, ਔਰ ਮੈਂ ਥੱਲੇ ਜਾ ਕੇ ਵੇਖ, ਮੈਂ ਕਿਹਾ ਇਹ ਦੇਖ ਲਓ, ਇਹ ਸਾਡੇ ਪੋਪ ਨੇ, ਇਹ ਹਾਈਐਸਟ ਸੀਟ ਕਿਵੇਂ ਉਸ ਨੂੰ ਇਹਨਾਂ ਨੇ ਜ਼ਲੀਲ ਕੀਤਾ ਆਪਣੇ ਇਹਨਾਂ ਸਾਰਿਆਂ ਦੇ ਨਾਲ। ਖਿਮਾ ਜਾਚਨਾ ਸਪਸ਼ਟੀਕਰਨ ਤੇ ਵਿਚਾਰ ਕਰਕੇ ਜੋ ਗੁਰਮਤਾ 8 ਅੱਸੂ ਸੰਮਤ ਨਾਨਕਸ਼ਾਹੀ 547, ਨਾਨਕਸ਼ਾਹੀ ਕਹਿੰਦੇ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਵੀ ਇਦਾਂ ਦਾ ਹੀ ਤੁਸੀਂ ਨਾਨਕਸ਼ਾਹੀ ਜਿਹੜਾ ਹੈ ਉਹ ਸਾਡੀ ਅੱਡਰੀ ਪਛਾਣ ਦਾ ਕੈਲੰਡਰ ਉਹਦਾ ਭੋਗ ਪਾਇਆ, ਕੋਰਟ ਨੂੰ ਉਹਨੂੰ ਤੁਸੀਂ ਕਰ ਰਹੇ ਮੁਤਾਬਕ 24 ਸਤੰਬਰ 2015 ਨੂੰ ਕੀਤਾ ਗਿਆ ਸੀ। ਉਸ ਗੁਰਮਤੇ ਨੂੰ ਗੁਰੂ ਪੰਥ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਅਜੇ ਤਾਂ ਜਥੇਦਾਰ ਜੀ ਤੁਸੀਂ ਕਮੇਟੀ ਬਣਾਣੀ ਸੀ ਜੀ ਜੀ, ਉਹ ਕਮੇਟੀ ਕਿੱਥੇ ਗਈ? 2 ਹਫ਼ਤੇ ਤਾਂ ਕਮੇਟੀ ਦਾ ਤੁਸੀਂ ਕੀਤਾ ਸੀ। ਕਮੇਟੀ ਨੂੰ ਦੇ ਸਾਹਮਣੇ ਫਿਰ ਸਿੱਖਾਂ ਨੇ ਸੁਝਾਅ ਦੇਣੇ ਸੀ, ਫਿਰ ਸੁਝਾਵਾਂ ਦੀ ਤੁਸੀਂ ਗਿਣਤੀ ਕਰਨੀ ਸੀ, ਗਿੱਠਾਂ ਮਾਪਣੀਆਂ ਸੀ। ਪੜ੍ਹਨਾ ਤਾਂ ਆਉਂਦਾ ਨਹੀਂ, ਗਿੱਠਾਂ ਮਾਪ ਕੇ ਦੇਖਣਾ ਸੀ ਜੀ ਕਿੰਨੇ ਸੁਝਾਅ ਆਏ ਨੇ। ਫਿਰ ਤੁਸੀਂ ਕਹਿਣਾ ਸੀ ਨਹੀਂ ਜੀ ਸੁਝਾਅ ਬਹੁਤ ਥੋੜੇ, ਜਿਵੇਂ ਨਾਨਕ ਸ਼ਾਹ ਕਹਿੰਦੇ ਸਾਨੂੰ ਆਇਆ ਹੀ ਨਹੀਂ ਜੀ ਸੁਝਾਅ ਕੋਈ, ਉਹਨੂੰ ਕਹਿਣਾ ਸੀ। ਔਰ ਪੰਥ ਨੇ ਤਾਂ ਬਹੁਤ ਸਾਨੂੰ ਵਧਾਈਆਂ ਦਿੱਤੀਆਂ ਜੀ। ਹੁਣ ਉਹ ਨਾ ਕਮੇਟੀ ਬਣੀ ਨਾ ਕੋਈ ਸੁਝਾਅ ਆਏ ਤੇ ਗੁਰੂ ਪੰਥ ਨੇ ਪ੍ਰਵਾਨ ਨਹੀਂ। ਤੁਸੀਂ ਕਿਹੜੀਆਂ ਵੋਟਾਂ ਪਵਾਈਆਂ ਜੀ ਗੁਰੂ ਪੰਥ ਤੋਂ? ਅੱਗੇ ਤਾਂ ਤੁਸੀਂ ਇਹੀ ਕਹਿੰਦੇ ਸੀ ਨਾ, ਉਹ ਜਗੀਰ ਕੌਰ ਮਾਤਾ ਕਾਤਲ, ਧੀ ਵੀ ਮਾਰੀ, ਉਹਦੀ ਕੁੱਖ ਦਾ ਬੱਚਾ ਵੀ ਮਾਰਿਆ, ਉਹ ਕਹਿੰਦੇ ਸ਼੍ਰੋਮਣੀ ਕਮੇਟੀ ਸਰਬੱਤ ਖਾਲਸਾ। ਉਹ ਕਹਿੰਦੇ ਕਿਉਂਕਿ ਦੇਖੋ ਜੀ ਹੁਣ ਕੋਈ ਅੱਜ ਦੇ ਜ਼ਮਾਨੇ 'ਚ ਕੋਈ ਭੀੜ ਥੋੜੀ ਇਕੱਠੀ ਕਰਨੀ ਹੈ, ਉਹ ਸਾਰੇ ਚੁਣ ਕੇ ਆਉਂਦੇ ਨੇ। ਉਹ ਸਰਬੱਤ ਖਾਲਸਾ ਤਾਂ ਸ਼੍ਰੋਮਣੀ ਕਮੇਟੀ ਹੈ। ਹੁਣ ਤੁਹਾਡੇ ਸਰਬੱਤ ਖਾਲਸੇ ਨੇ ਵੀ ਤੁਹਾਨੂੰ ਬੜੀਆਂ ਵਧਾਈਆਂ ਦਿੱਤੀਆਂ, ਉਹ ਤਾਂ ਐਡਾਂ ਲਵਾ ਰਹੇ ਨੇ ਅਖਬਾਰਾਂ 'ਚ। ਤੇ ਤੁਸੀਂ ਕਿਹੜੇ ਗੁਰੂ ਪੰਥ ਦੀ ਗੱਲ ਕਰਦੇ ਹੋ ਜਿਹੜੇ ਗੁਰੂ ਪੰਥ ਨੇ ਪ੍ਰਵਾਨ ਨਹੀਂ ਕੀਤਾ? ਗੁਰੂ ਪੰਥ ਤਾਂ ਤੁਹਾਨੂੰ ਧੂਏਗਾ, ਤੁਹਾਨੂੰ ਜਵਾਬਦੇਹ ਬਣਾਏਗਾ ਜੇ ਦੱਸੇਗਾ ਵੀ ਗੁਰੂ ਪੰਥ ਕਹਿੰਦੇ ਕਿਹਨੂੰ ਨੇ। ਪਰ ਤੁਸੀਂ ਇਹਨਾਂ ਦਾ ਇਹ ਯੂ ਟਰਨ ਦੇਖੋ। ਸਮੂਹ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਬੜੀ ਬਰੀਕੀ ਨਾਲ ਵਿਚਾਰਦੇ ਆ। ਇਹਨਾਂ ਨੇ ਉਹ ਸੈਂਸਰ ਲਾਏ ਹੋਏ ਨੇ ਆਪਣੇ ਦਿਲਾਂ 'ਚ ਕਿ ਭਾਵਨਾਵਾਂ ਐ ਜਾ ਕੇ ਇਹਨਾਂ 'ਚ ਰਿਫਲੈਕਟ ਹੋਈ। ਭਾਵਨਾਵਾਂ ਨਹੀਂ, ਮੌਤ ਦਾ ਡਰ ਜੀ, ਜਿਹਨੇ ਤੁਹਾਨੂੰ ਔਰ ਤੁਹਾਡੇ ਡਾਲਰ ਬਾਹਰੋਂ ਬੰਦ ਹੋ ਗਏ, ਜਿਵੇਂ ਬਾਹਰਲੀਆਂ ਸੰਗਤਾਂ ਨੇ ਰਿਐਕਟ ਕੀਤਾ। ਇਹ ਭਾਵਨਾਵਾਂ ਨੂੰ ਬੜੀ ਬਰੀਕੀ ਨਾਲ ਵਿਚਾਰਦੇ ਆ। ਅੱਜ ਮਿਤੀ 30 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਕ 16 ਅਕਤੂਬਰ 2015 ਦਿਨ ਸ਼ੁੱਕਰਵਾਰ ਨੂੰ 5 ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਨੇ ਹੰਗਾਮੀ ਮੀਟਿੰਗ ਸੱਦ ਕੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਸਿੰਘ ਸਾਹਿਬ ਜਲਦੀ ਨਾ ਆ ਸਕਣ ਕਰਕੇ ਜਥੇਦਾਰ ਸਾਹਿਬ ਨਾਲ ਟੈਲੀਫੋਨ ਤੇ ਵਿਚਾਰ ਵਟਾਂਦਰਾ ਕਰਕੇ ਸਹਿਮਤੀ ਬਣੀ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਨੂੰ ਸ਼ਾਮਲ ਕਰਕੇ ਮਿਤੀ 8 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਕ 24 ਸਤੰਬਰ 2015 ਨੂੰ ਸੌਦਾ ਅਸਾਧ ਡੇਰਾ ਸਿਰਸਾ ਮੁਖੀ ਦੇ ਸਬੰਧ ਵਿੱਚ ਜੋ ਫੈਸਲਾ ਕੀਤਾ ਗਿਆ ਸੀ, ਅੱਜ ਮਿਤੀ 30 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਕ 16 ਅਕਤੂਬਰ 2015 ਦਿਨ ਸ਼ੁੱਕਰਵਾਰ ਨੂੰ ਰੱਦ ਕੀਤਾ ਜਾਂਦਾ ਹੈ ਜੀ। ਹੁਣ ਇਹਨਾਂ ਨੂੰ ਇਹ ਪੁੱਛੇ ਕਿ ਕਿਹੜੀ ਪਰੰਪਰਾ, ਕਿਹੜੇ ਗੁਰੂ ਪੰਥ ਦੇ ਹੁਕਮ ਨਾਲ ਤੁਸੀਂ ਪਹਿਲਾਂ ਜਾਰੀ ਕੀਤਾ ਸੀ ਤੇ ਇਹ ਕਦੇ ਰੱਦ ਕਰਨਾ? ਕੋਈ ਹੋਰ ਸੱਜਣ ਕਹਿ ਰਹੇ ਸੀ, ਕਹਿੰਦੇ ਹੁਕਮਨਾਮਾ ਵਾਪਸ ਨਹੀਂ ਲਿਆ, ਰੱਦ ਕੀਤਾ। ਮੈਂ ਕਿਹਾ ਜੀ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਹੁੰਦਾ? ਵਾਪਸ ਲੈਣਾ ਤੇ ਰੱਦ ਕਰਨਾ ਟੈਕਨੀਕਲੀ ਕੋਈ ਕਹਿ ਸਕਦਾ ਹੈ ਕਿ ਜੀ ਇਹ ਵਾਪਸ ਕਿਹੜਾ ਲੈ ਕੇ ਕੋਈ ਲਿਖਤੀ ਕਿਸੇ ਨੂੰ ਵੰਡੇ ਸੀ ਉਹਨਾਂ ਨੇ, ਜਿਹੜਾ ਉਹਨਾਂ ਇਕੱਠੇ ਕਰਕੇ ਜੇਬ 'ਚ ਪਾ ਲਏ। ਹੁਣ ਇਹਨਾਂ ਨੂੰ ਕਿਹਨੇ ਇਹ ਹੱਕ ਦਿੱਤਾ ਹੈ ਕਿ ਵੀ ਇਹ ਇਸ ਕਿਸਮ ਦੀਆਂ ਮਨਮਾਨੀਆਂ ਕਰਨ? ਇਹ ਈਵਨ ਪੁਲਿਸ ਥਾਣੇ ਦੇ ਵਿੱਚ ਜਦੋਂ ਤੁਸੀਂ ਇੱਕ ਵਾਰੀ FIR ਕਰਵਾ ਦਿੰਦੇ ਹੋ, ਜਦੋਂ ਵੀ ਕੋਈ FIR ਹੁੰਦੀ ਹੈ, ਕੇਸ ਸੁਪਰੀਮ ਕੋਰਟ ਤੱਕ ਚਲਾ ਜਾਏ, ਦੁਨੀਆ ਦਾ ਤੁਸੀਂ ਟੌਪ ਵਕੀਲ ਕਰ ਲਓ, ਫੈਸਲਾ ਉਸ FIR ਤੇ ਹੁੰਦਾ, ਉਹਦੇ ਵਿੱਚ ਤਬਦੀਲੀ ਨਹੀਂ ਹੁੰਦੀ। ਉਹਦੀ ਇੰਟਰਪ੍ਰੀਟੇਸ਼ਨ ਡਿਫਰੈਂਟ ਹੋ ਸਕਦੀ ਹੈ, ਕੋਈ ਦੋਸ਼ੀ ਤੁਸੀਂ ਜਿਹਨੂੰ ਫੇਵਰ ਦੇਣੀ ਹੈ ਉਹਦੀ ਕੋਈ ਗਲਤ ਪਛਾਣ ਲਿਖ ਦਿਓ, ਜਿਹੜੀ ਹੈ ਅਣਪਛਾਤੇ ਬੰਦੇ ਲਿਖ ਦਿਓ। ਲੇਕਿਨ ਜੂਰਿਸ ਦੀ ਦੁਨੀਆ ਦੇ ਵਿੱਚ FIR ਮੁੱਢਲੀ ਹੁੰਦੀ ਹੈ ਕਿਸੇ ਵੀ ਫੈਸਲੇ ਨੂੰ
ਦੇਣ ਦੇ ਲਈ। ਜੀ ਹੁਣ ਇਹਨਾਂ ਨੇ ਫੈਸਲਾ ਕੀਤਾ ਕਿਵੇਂ ਸੀ ਤੇ ਰੱਦ ਕਰਨ ਦਾ ਕਿਹੜਾ ਆਧਾਰ ਇਹਨਾਂ ਦਿਨਾਂ ਦੇ ਵਿੱਚ ਆ ਗਿਆ ਕਿ ਹੁਣ ਉਹ ਸਾਧ ਜਿਹੜਾ ਉਹ ਅਸਾਧ ਹੋ ਗਿਆ। ਫਿਰ ਇਹ ਕਹਿੰਦੇ ਨੇ 5 ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਵੀ ਮਹਾਰਾਜ ਉੱਤੇ ਫਿਰ ਬਿੰਦੀ ਲਾਈ ਹੋਈ ਹੈ, ਅਤੇ ਗੁਰੂ ਖਾਲਸਾ ਪੰਥ ਦੇ ਮਾਨ ਸਨਮਾਨ ਵਾਸਤੇ ਹਮੇਸ਼ਾ ਤਤਪਰ ਹਨ। ਇਹ ਥੱਲੇ ਫਿਰ ਉਹਨਾਂ ਨੇ ਆਪਣੇ ਜਿਹੜੇ ਨਾਂ ਨੇ ਉਹ ਲਿਖੇ ਹੋਏ ਨੇ ਜੀ। ਔਰ ਹੁਣ ਇਹ ਦੇਖ ਲਓ ਕਿ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰੂ ਖਾਲਸਾ ਪੰਥ ਦੇ ਮਾਣ ਸਨਮਾਨ ਲਈ ਹਮੇਸ਼ਾ ਤਤਪਰ ਨੇ। ਇਹ ਜੋ ਇਹਨਾਂ ਨੇ ਮਾਣ ਸਨਮਾਨ ਕੀਤਾ ਗੁਰੂ ਗ੍ਰੰਥ, ਇਹਨਾਂ ਦੇ ਇਸ ਅਖੌਤੀ ਮਾਫੀਨਾਮੇ ਚੋਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਨਿਕਲੇ। ਜੀ ਜੀ ਸਾਰੀਆਂ ਘਟਨਾਵਾਂ ਉਸ ਤੋਂ ਬਾਅਦ ਹੋਈਆਂ। ਔਰ ਫਿਰ ਗੁਰੂ ਖਾਲਸਾ ਪੰਥ ਨਾਲ ਕੀ ਵਾਪਰਿਆ, ਇਹ ਉਹ 2 ਸ਼ਹੀਦਾਂ ਦੀਆਂ ਭੈਣਾਂ, ਉਹਨਾਂ ਦੇ ਮਾਪਿਓ, ਉਹਨਾਂ ਦੀਆਂ ਪਤਨੀਆਂ, ਪਰਿਵਾਰ ਦੱਸ ਸਕਦੇ ਨੇ। ਉਹ ਭੀੜ ਜਿਹੜੇ ਕਿ ਹਜ਼ਾਰਾਂ ਸਿੱਖ ਸੜਕਾਂ ਤੇ ਪਿਛਲੇ ਦਿਨਾਂ ਤੋਂ ਬੈਠੇ ਨੇ, ਕਿੰਨੇ ਜ਼ਖਮੀ ਨੇ, ਕਿਸ ਕਦਰ ਦੀ ਭੁੱਖ ਪਿਆਸ ਨਾਲ ਉਹ ਜੂਝ ਰਹੇ ਨੇ। ਔਰ ਇਸ ਘਟਨਾਕ੍ਰਮ ਦੇ ਥੱਲੇ ਹੀ ਜਿਵੇਂ ਅਸੀਂ ਬਾਟ ਪਿੰਡ ਦਾ ਜ਼ਿਕਰ ਕੀਤਾ ਹੈ, ਇੱਕ ਘਟਨਾ ਨਵਾਂ ਸ਼ਹਿਰ ਦੇ ਹਵਾਲੇ ਨਾਲ ਵੀ ਆਈ ਹੈ। ਔਰ ਉੱਥੇ ਤਾਂ ਉਹਨਾਂ ਨੇ ਕਾਹਲੀ ਨਾਲ ਸ਼ਾਰਟ ਸਰਕਟ ਬਣਾ ਕੇ ਕਿ ਜੀ ਉਹ ਬੀੜਾਂ ਰਵਾਨਾ ਕਰਤੀਆਂ, ਅਰਦਾਸ ਫਲਾਣੇ ਗ੍ਰੰਥੀ ਨੇ ਕੀਤੀ, ਕਥਾਵਾਚਕ ਨੇ ਕੀਤੀ। ਉੱਥੇ ਉਹਨਾਂ ਨੇ ਇਸ ਤੋਂ ਪਹਿਲਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚਦੀ, ਉਹਨਾਂ ਨੇ ਉਹ ਸਾਰੇ ਨੂੰ ਹੀ ਕਵਰ ਅਪ ਕਰ ਦਿੱਤਾ। ਸੋ ਇੱਕ ਪਾਸੇ ਗੁਰੂ ਪੰਥ ਔਰ ਗੁਰੂ ਗ੍ਰੰਥ ਦੀ ਇਹ ਬੇਅਦਬੀ ਜਿਹਦੇ ਲਈ ਇਹ ਜ਼ਿੰਮੇਵਾਰ ਨੇ ਇਹਨਾਂ ਦਾ ਆਕਾ ਬਾਦਲ ਪਿਓ ਪੁੱਤਰ ਜੀ। ਔਰ ਠੀਕ ਉਹ ਇੱਕ ਤਾਂ ਮੰਗ ਹੋ ਰਹੀ ਹੈ ਜੀ ਇਹ ਪੰਜੋ ਜਿਹੜੇ ਨੇ ਇਹ ਅਸਤੀਫਾ ਦੇਣ। ਮੈਂ ਸਮਝਦਾ ਵੀ ਇਹ ਹੁਣ ਅਸਤੂਫਿਆਂ ਤੋਂ ਗੱਲ ਅੱਗੇ ਚਲੀ ਗਈ ਹੈ। ਇਹਨਾਂ ਨੂੰ ਖਾਲਸਾਈ ਰਵਾਇਤਾਂ ਦੇ ਮੁਤਾਬਕ ਸਜ਼ਾ ਯਾਫਤਾ ਕੀਤਾ ਜਾਏ। ਇਸ ਤੋਂ ਬਿਨਾਂ ਅਕਾਲ ਤਖਤ ਦੀ ਸਰਵਉੱਚਤਾ ਔਰ ਅਕਾਲ ਤਖਤ ਦਾ ਔਰ ਹੁਣ ਜਿਹੜੀਆਂ ਖਬਰਾਂ ਨਿਕਲ ਰਹੀਆਂ ਨੇ ਵੀ ਪਿੱਛੇ ਕੀ ਹੋਇਆ, ਹਾਲਾਂ ਅਸੀਂ ਜਿਹਨੂੰ ਕੋਟ ਕਰਨ ਲੱਗੇ ਹਾਂ ਉਹ ਵੀ ਇੱਕ ਸਿਰੇ ਦਾ ਟੁੱਚਾ, ਪਰ ਕਈ ਵਾਰ ਟੁੱਚੇ ਦਾ ਭੇਦ ਟੁੱਚਾ ਹੀ ਕੱਢਦੇ। ਰਾਜਦੇਵ ਬਰਨਾਲਾ ਜਿਹਨੂੰ ਨਵਾਂ ਬਣਾਇਆ ਹੈ, ਉਹਨਾਂ ਨੇ ਮਾਲਵਾ ਜ਼ੋਨ ਦਾ ਰਾਸ਼ਟਰੀ ਸਿੱਖ ਸੰਗਤ ਨੇ, ਉਹਨੇ ਕਿਹਾ ਜੀ ਮੇਰੇ ਕੋਲ ਸਬੂਤ ਨੇ ਕਿ ਐਕਟਰ ਅਕਸ਼ੇ ਕੁਮਾਰ ਦੇ ਘਰ ਸੁਖਬੀਰ ਬਾਦਲ, ਗੁਰਮੀਤ ਰਾਮ ਰਹੀਮ ਔਰ ਇਹ ਗੁਰਮੁਖ ਸਿੰਘ ਜਿਹੜਾ ਦਮਦਮਾ ਸਾਹਿਬ ਦਾ ਕਾਰਜਕਾਰੀ ਬਣਾਇਆ, ਜਿਹਦੀ ਡਬਲ ਟ੍ਰਿਪਲ ਸਿਕਿਉਰਿਟੀ ਕਰ ਦਿੱਤੀ ਹੈ, ਕਿ ਉਹਨਾਂ ਦੀ ਮੀਟਿੰਗ ਹੋਈ। ਸੁਖਬੀਰ ਓਬਵੀਅਸਲੀ ਔਰ ਉਹ ਵੀ ਆਇਆ, ਰਾਮ ਰਹੀਮ, ਔਰ ਉਹਦੇ 'ਚ ਇਹ ਜਿਹੜਾ ਸਾਰਾ ਜੋ ਮਾਫੀਨਾਮੇ ਦਾ ਡਰਾਮਾ ਚੱਲਿਆ ਇਸ ਦੀ ਸ਼ੁਰੂਆਤ ਇੱਥੋਂ ਕੀਤੀ ਗਈ ਜੀ। ਸੋ ਜ਼ਾਹਰ ਹੈ ਕਿ ਇਹ ਕਿਸ ਲੈਵਲ ਦੇ ਉੱਤੇ ਗੱਲ ਚੱਲ ਰਹੀ ਹੈ ਔਰ ਚੱਲੀ। ਸੋ ਅਸੀਂ ਸਮਝਦੇ ਹਾਂ ਕਿ ਹੁਣ ਜਿਹੜਾ ਇਹਨਾਂ ਦਾ ਕੀ ਇਲਾਜ ਹੈ, ਇਲਾਜ ਤਾਂ ਜ਼ਾਹਰ ਹੈ ਖਾਲਸਾਈ ਰਵਾਇਤਾਂ ਮੁਤਾਬਕ ਇਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਣਾ। ਔਰ ਜਿੱਥੇ ਇਹਨਾਂ ਨੇ ਹੁਣ ਡਰਦੇ ਆ, ਪਟਿਆਲੇ ਦੇ ਵਿੱਚ ਪਹਿਲਾਂ ਇੱਕ ਰੱਖਿਆ ਸੀ ਜੀ ਪੰਜਾਬੀ ਕਾਨਫਰੰਸ ਤੇ ਦਿਸ ਦੈਟ, ਉਹਦੇ 'ਚ ਉਹਨਾਂ ਨੇ ਸੁਖਦੇਵ ਸਿੰਘ ਭੌਰ ਤੇ ਕਰਨੈਲ ਸਿੰਘ ਪੰਜੋਲੀ ਨੂੰ ਬਾਹਰ ਕੱਢਤਾ ਸੀ ਕਿਉਂਕਿ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ। ਹੁਣ ਡਰਦਿਆਂ ਮਾਰੇ ਉਹ ਇਹਨਾਂ ਨੇ ਕੈਂਸਲ ਕੀਤਾ। ਔਰ ਸਾਡੀ ਜਾਣਕਾਰੀ ਮੁਤਾਬਕ 15 ਨਵੰਬਰ ਤੋਂ ਜਿਹੜਾ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਜੀ ਇਹਨਾਂ ਨੇ ਉਹਦੇ ਥੱਲੇ ਕਿਵੇਂ ਪੀਟੀਸੀ ਨੂੰ ਪ੍ਰਮੋਟ ਕਰਦੇ ਨੇ, ਕਿਵੇਂ ਡਰੱਗਸ ਨੂੰ ਪ੍ਰਮੋਟ ਕਰਦੇ ਨੇ, ਕਿਵੇਂ ਡਰੱਗ ਮਾਫੀਆ ਅਰਾਊਂਡ ਹੈ, ਇਹ ਰੱਖਿਆ। ਔਰ ਮੈਨੂੰ ਪਤਾ ਲੱਗਾ ਕਿ ਕੁਝ ਬਾਹਰਲੀਆਂ ਕਬੱਡੀ ਐਸੋਸੀਏਸ਼ਨਸ ਨੂੰ ਵੀ ਇਹਨਾਂ ਦੇ ਇਨਵੀਟੇਸ਼ਨ ਆਏ ਨੇ। ਸੋ ਮੈਂ ਸਮਝਦਾ ਵੀ ਹੁਣ ਇਹਨਾਂ ਦੇ ਹਰ ਉਸ ਪਬਲਿਕ ਫੋਰਮ ਦੇ ਉੱਤੇ, ਹਾਲਾਂ ਬਹੁਤ ਸਾਰੇ ਗੁਰਦੁਆਰਿਆਂ ਨੇ ਥਰੂ ਆਊਟ ਇਹ ਫੈਸਲੇ ਕੀਤੇ ਹੈ ਵੀ ਇਹਨਾਂ ਨੂੰ ਵੜਨ ਨਹੀਂ ਦੇਣਾ ਹੈ। ਸੋ ਮੈਂ ਇਹ ਅਪੀਲ ਵੀ ਕਰਾਂਗਾ ਬਾਹਰਲੇ ਅਮਰੀਕਾ ਕੈਨੇਡਾ 'ਚ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਕਿ ਜਿਹੜੇ ਪਲੇਅਰ ਇੱਥੋਂ ਜਾਂਦੇ ਨੇ ਟੀਮਾਂ ਲੈ ਕੇ ਉੱਥੇ ਗੁਰੂ ਗ੍ਰੰਥ ਗੁਰੂ ਪੰਥ ਦੇ ਨਾਲ ਜੇ ਉਹਨਾਂ ਦਾ ਕੋਈ ਵੀ ਥੋੜਾ ਬਹੁਤ ਵੀ ਕੋਈ ਸਨੇਹ ਹੈ ਤੇ ਫਿਰ ਉਹ ਐਲਾਨ ਕਰਨ ਕਿ ਇਸ ਦਾ ਅਸੀਂ ਬਾਈਕਾਟ ਕਰਦੇ। ਉੱਥੇ ਵੀ ਜਿਹੜਾ ਇਹਨਾਂ ਦਾ ਜਿਹੜਾ ਉਹ ਨੱਕ 'ਚ ਦਮ ਕੀਤਾ ਜਾਏ। ਉੱਥੇ ਗੁਰਿੰਦਰ ਸਿੰਘ ਜਾਂ ਗੁਰਵਿੰਦਰ ਸਿੰਘ ਗੁਰੀ ਇਕੱਲੇ ਨਹੀਂ, ਲੁਧਿਆਣੇ ਵਾਲੇ 'ਚ ਖਲੋ ਕੇ ਦੱਸ ਦਿੱਤਾ ਸੀ ਕਿ ਵੀ ਕੀ ਹੁੰਦਾ ਹੈ ਚੈਲੰਜ, ਜਦੋਂ ਕਿ ਉਹਨੇ ਸਟੇਜ ਦੇ ਉੱਤੇ ਜਾ ਕੇ ਇਹਨਾਂ ਦੀ ਸਾਰੀ ਸਿਕਿਉਰਿਟੀ ਜਿਹੜੀ ਹੈ ਉਹ ਉਸ ਦਾ ਜਲੂਸ ਕੱਢ ਕੇ ਰੱਖ ਦਿੱਤਾ। ਔਰ ਮੈਂ ਸਮਝਦਾ ਵੀ ਇਹ ਸਾਡਾ ਇਖਲਾਕੀ ਫਰਜ਼ ਹੈ ਇੱਥੋਂ ਵਾਲੇ ਜਿਹੜੇ ਕਬੱਡੀ ਖੇਡ, ਅਸੀਂ ਕੋਈ ਖੇਡ ਦੇ ਵਿਰੋਧੀ ਨਹੀਂ ਹੈ, ਪਰ ਕਈ ਵਾਰ ਔਰ ਇੰਟਰਨੈਸ਼ਨਲ ਟੂਰਨਾਮੈਂਟਸ ਹੁੰਦਾ ਰਿਹਾ, 올림픽 ਖੇਡਾਂ 'ਚ ਹੁੰਦਾ ਰਿਹਾ। ਜਦੋਂ ਸਾਊਥ ਅਫਰੀਕਾ ਦੇ ਵਿੱਚ ਨਸਲੀ ਵਿਤਕਰੇ ਦੀ ਪਾਲਿਸੀ ਸੀ ਤੇ ਕਈ ਵਾਰ ਕੁਝ ਟੀਮਾਂ ਜਿਹੜੀਆਂ ਨੇ ਬਾਈਕਾਟ ਕਰ ਦਿੰਦੀਆਂ ਸੀ ਕਿ ਬਈ ਜੇ ਉਹਨੂੰ ਸੱਦੋਗੇ ਅਪਾਰਥਾਈਡ ਵਾਲੀ ਟੀਮ ਨੂੰ ਤੇ ਅਸੀਂ ਨਹੀਂ ਖੇਡਣਾ ਹੈ। ਸੋ ਇਹ ਅਸੀਂ ਖਾਸ ਅਪੀਲ ਵੀ ਕਰਦੇ। ਰੋਡ ਬਲਾਕ ਜਾਰੀ ਨੇ ਬਰਾਬਰ,
ਔਰ ਇੱਕ ਪਾਰਟ ਜਿਹੜਾ ਇਹਨਾਂ ਦਾ ਜਥੇਦਾਰਾਂ ਦੇ ਇਸ ਅਖੌਤੀ ਯੂ ਟਰਨ ਵਾਲੇ ਪਾਰਟ ਤੋਂ ਇਲਾਵਾ ਜਿਹੜਾ ਇਹਨਾਂ ਨੇ ਕਿਹਾ ਕਿ ਜੀ ਇਕਨੋਮਿਕਲ ਹੈਲਪ ਦਿਓ ਜਿਹੜੇ ਮਾਰੇ ਗਏ ਨੇ ਔਰ ਕੇਸ ਰਜਿਸਟਰ ਕਰੋ ਔਰ ਪੁਲਿਸ ਅਫਸਰਾਂ ਦੇ ਖਿਲਾਫ ਜਿਨ੍ਹਾਂ ਨੇ ਕੀਤਾ ਅਨਕੰਡੀਸ਼ਨਲ ਰਿਲੀਜ਼ ਕਰੋ। ਤੇ ਸਟੇਟ ਗਵਰਨਮੈਂਟ ਨੇ ਵੀ ਜਿਵੇਂ ਉਹ ਜਥੇਦਾਰਾਂ ਦਾ ਹੁਕਮ ਮੰਨ ਰਿਹਾ ਮੋਗੇ ਦਾ ਐਸਐਸਪੀ ਸਸਪੈਂਡ ਕੀਤਾ ਔਰ ਇਹ ਕਿਹਾ ਕਿ ਜੀ ਅਸੀਂ ਕੱਲ ਤੱਕ ਜਿਹੜੇ ਕਾਤਲ ਸੀ ਐਕਸਪਲੋਸਿਵ ਸੀ ਉਹਨਾਂ ਕੋਲ ਧਾਰਾ 307 ਸੀ, ਹੁਣ ਸੁਖਬੀਰ ਬਾਦਲ ਹੋਮ ਮਿਨਿਸਟਰ ਸਭ ਕੇਸ ਵਾਪਸ। ਜੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਜੋ ਸਤਕਾਰ ਹੈ ਉਹ ਤਾਂ ਮੈਂ ਵੀ ਬਹੁਤ ਹਰਟ ਹੈ। ਉਹਨਾਂ ਨੇ ਜੋ ਕੀਤਾ ਇਹ ਇੱਕ ਦਿਨ 24 ਘੰਟੇ ਜੈਸਾ ਕੀ ਹੋ ਗਿਆ, ਤੁਸੀਂ ਪਹਿਲਾਂ ਅੰਦਰ ਦਿੱਤੇ ਨੇ ਸਾਰਿਆਂ ਦੇ, ਤੁਸੀਂ ਕੇਸ ਰਜਿਸਟਰ ਕੀਤੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਰਾ ਪਾਰਟ ਜਿਹੜਾ ਹੈ ਅੱਜ ਜਿੱਥੇ ਲਿਆ ਕੇ ਸਾਨੂੰ ਖੜਾ ਕਰ ਦਿੱਤਾ ਹੈ ਦੁਬਾਰਾ ਜੀ। ਹੁਣ ਬੇਸ਼ੱਕ ਇੱਕ ਹਿੱਸਾ ਕੌਮ ਦਾ ਇਸ ਫੇਰ ਹੋਏਗਾ ਜੀ, ਉਹਨਾਂ ਨੇ ਬਦਲ ਦਿੱਤਾ ਹੈ, ਹੋ ਸਕਦਾ ਹੈ ਕੱਲ ਨੂੰ ਇਹ ਜਥੇਦਾਰ ਵੀ ਗੱਲ 'ਚ ਪੱਲਾ ਮਾਫੀ ਵੀ ਮੰਗ ਲੈਣ, ਅਸਤੀਫੇ ਵੀ ਦੇ ਦੇਣ, ਹੋਰ ਲਾ ਦੇਣਗੇ ਆਪਣੇ ਟੁੱਚੇ ਜੀ। ਹੁਣ ਮੈਂ ਸਮਝਦਾ ਵੀ ਇਹ ਜਿਹੜਾ ਉਭਾਰ ਹੈ ਇਸ ਨੂੰ ਥੰਮਣ ਨਹੀਂ ਦੇਣਾ ਚਾਹੀਦਾ, ਰੁਕਣ ਨਹੀਂ ਦੇਣਾ ਚਾਹੀਦਾ। ਔਰ ਇਹ ਗੱਲ ਸਿਰਫ ਮੁਆਵਜ਼ੇ ਤੱਕ ਜੀ 5 ਲੱਖ ਦੇ ਦਿੱਤਾ, 10 ਲੱਖ ਦੇ ਦਿੱਤਾ, ਨੌਕਰੀ ਪਰਿਵਾਰ ਦੇ ਇੱਕ ਜੀ ਨੂੰ, ਜੋ ਡਰਾਮੇਬਾਜ਼ੀਆਂ ਹੋਣਗੀਆਂ। ਇੱਕ ਤਾਂ ਪੰਥ ਸਾਰ ਲਏ ਇਹਨਾਂ ਦੋਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ, ਜਿਹੜੇ ਜ਼ਖਮੀ ਨੇ ਉਹਨਾਂ ਦਾ ਡਿਨਾਈ ਕਰੋ ਵੀ ਤੁਹਾਡਾ ਕੋਈ, ਬਾਦਲ ਕਹਿ ਰਿਹਾ ਪ੍ਰਕਾਸ਼ ਸਿੰਘ ਬਾਦਲ ਹਸਪਤਾਲਾਂ 'ਚ ਇਲਾਜ ਮੁਫਤ ਚੱਲੇਗਾ। ਉਹ ਤੁਸੀਂ 2 ਦਿਨ ਪਹਿਲਾਂ ਤੁਹਾਡੇ ਪੁਲਿਸ ਅਫਸਰਾਂ ਨੇ ਮਰੀਜ਼ ਦਾਖਲ ਨਹੀਂ ਹੋਣ ਦਿੱਤੇ ਉੱਥੇ ਜਿਹੜੇ ਜ਼ਖਮੀ ਸੀ, ਹਦਾਇਤਾਂ ਸੀ ਉੱਥੋਂ ਠੁੱਡੇ ਮਾਰ ਕੇ ਬਾਹਰ ਕੱਢੇ ਕਿ ਮਰਨ ਦਿਓ ਇਹਨਾਂ ਨੂੰ ਜੀ। ਉਹ ਪ੍ਰਾਈਵੇਟ ਹਸਪਤਾਲਾਂ 'ਚ ਵਿਚਾਰੇ ਜਿਹੜੇ ਨੇ ਲੋਕ ਗਏ। ਸੋ ਇਸ ਸਾਰੇ ਦੇ ਥੱਲੇ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਸਿਸਟਮ ਨੂੰ ਚੇਂਜ ਕਰਨ ਦੀ ਲਾਈਨ ਹੈ, ਜਿਸ ਬਾਰੇ ਅਸੀਂ ਪਿਛਲੇ 2-3 ਦਿਨ ਤੋਂ ਵਿਚਾਰਾਂ ਦਿੱਤੀਆਂ ਨੇ। ਬਹੁਤ ਸਾਰੇ ਵੀਰਾਂ ਭੈਣਾਂ ਨੇ ਕਾਲ ਕਰਕੇ ਐਪਰੀਸ਼ੀਏਟ ਕੀਤਾ ਹੈ ਕਿ ਅਸੀਂ ਸਮਰਥਨ ਕਰਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਹੁਣ ਗੱਲ ਇਸ ਵੱਲ ਹੀ ਸਾਡਾ ਫੋਕਸ ਰਹੇ ਕਿ ਇਹਨਾਂ ਨੂੰ ਨਕਾਰ ਕੇ ਅਸੀਂ ਕਿਵੇਂ ਇੱਕ ਸਿਸਟਮ ਜਿਹੜਾ ਸਾਨੂੰ ਆਜ਼ਾਦੀ ਤੱਕ ਲੈ ਕੇ ਜਾਂਦਾ ਹੈ, ਜਿਹੜਾ 30 ਮਿਲੀਅਨ ਸਿੱਖਾਂ ਦੀ ਇੱਕ ਰਿਪਰੈਜ਼ੈਂਟੇਟਿਵ ਬਾਡੀ ਬਣਦਾ ਹੈ ਅਲਟੀਮੇਟਲੀ, ਉਸ ਨੂੰ ਸਰਬੱਤ ਖਾਲਸਾ ਫੋਰਮ 'ਚ, ਸਿੱਖ ਪਾਰਲੀਮੈਂਟ ਫੋਰਮ 'ਚ ਕਿਵੇਂ ਵੀ ਡਿਵੈਲਪ ਕੀਤਾ ਜਾਏ, ਇਸ ਵੱਲ ਆਉਣ ਦੀ ਲੋੜ ਹੈ। ਸੋ ਇਹ ਅੱਜ ਦਾ ਮੇਨ ਹੈ। ਇੱਕ ਮੈਂ ਜ਼ਰੂਰ ਅਨਾਉਂਸਮੈਂਟ ਵੀ ਕਰਨਾ ਚਾਹੁੰਦਾ ਜੀ ਕਿ ਅੱਜ ਸਾਡੇ ਸਟੂਡੀਓ 'ਚ ਆਜ਼ਾਦ ਕਸ਼ਮੀਰ ਦੇ ਸਾਬਕਾ ਪ੍ਰਾਈਮ ਮਿਨਿਸਟਰ ਬੈਰਿਸਟਰ ਸੁਲਤਾਨ ਮਹਿਮੂਦ ਜਿਹੜੇ ਨੇ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਅੱਧੇ ਘੰਟੇ ਦੀ ਗੱਲਬਾਤ 9 ਤੋਂ 9:30 ਜਿਉਂ ਹੀ ਸਾਡਾ ਸ਼ੋਅ ਖਤਮ ਹੋਏਗਾ ਉਹਨਾਂ ਦੇ ਨਾਲ ਜਿਹੜਾ ਉਹ ਸਾਡੇ ਸਟੂਡੀਓ 'ਚ ਹੀ ਇਹ ਇੰਟਰਵਿਊ ਹੋਏਗਾ ਔਰ ਉਹਨੂੰ ਜ਼ਰੂਰ ਟਿਊਨ ਇਨ ਕਰਨ, ਕਿਉਂਕਿ ਜਦੋਂ ਦੂਸਰੀਆਂ ਕੌਮਾਂ ਦੀਆਂ ਆਜ਼ਾਦੀ ਲਹਿਰਾਂ ਜਾਂ ਉਹਨਾਂ ਤੱਕ ਜਿਹੜੇ ਲੋਕ ਜਿਹੜੇ ਉਹਨਾਂ ਨੂੰ ਲੀਡ ਕਰਦੇ ਨੇ ਅੱਜ ਉਹ ਕਿਵੇਂ ਮਹਿਸੂਸ ਕਰਦੇ ਨੇ, ਸਿੱਖਾਂ ਦੀ ਮੂਵਮੈਂਟ ਬਾਰੇ ਕਿਵੇਂ ਮਹਿਸੂਸ ਕਰਦੇ ਨੇ। ਸੋ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਪਿਛਲੇ ਸਮੇਂ ਜਿਹੜੇ ਚੰਗੇ ਕਲਾਕਾਰ ਨੇ ਔਰ ਇਸ ਲੈਵਲ ਦੇ ਲੀਡਰ ਵੀ, ਔਰ ਉਹਨਾਂ ਨੇ ਖੁਦ ਜਿਹੜੀ ਹੈ ਉਹ ਪਹੁੰਚ ਵੀ ਕੀਤੀ। ਸੋ ਉਹ ਇਹ ਸਮਝਦੇ ਨੇ ਵੀ TV 84 ਇੱਕ ਓਪੀਨੀਅਨ ਮੇਕਿੰਗ ਚੈਨਲ ਹੈ, ਸਿੱਖਾਂ ਦੇ ਵਿੱਚ ਮਕਬੂਲ ਹੈ, ਕੌਮੀ ਆਜ਼ਾਦੀ ਦੀ ਗੱਲ ਕਰਦਾ ਹੈ। ਸੋ ਪ੍ਰੋਗਰਾਮ ਦੇ ਇਮੀਡੀਏਟ ਬਾਅਦ ਇਹ ਇੰਟਰਵਿਊ ਹੋਏਗਾ ਜੀ। ਸੋ ਇਹੀ ਹੁਣ ਤੁਸੀਂ ਬ੍ਰੇਕ ਲਈ ਜਾਣਾ ਹੋਣਾ ਜੀ। ਅਸੀਂ ਬ੍ਰੇਕ ਲਈ ਜਾਣਾ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ